अस्सलाम वालेकुम। की हाल है दोस्तों, मैं थोड़ा वीर राणा खालिद मकबूल। अगर असी किसी गल ते गौर करिए ना कि साडी जिहड़ी पूरी जिंदगी आ 30 साल आ 40 आ 50 आ 60 आ 70 आ ਇਹਦੇ ਵਿੱਚ ਸਿੱਖਣ ਦਾ ਵੇਲਾ ਕਿਹੜਾ ਆ। ਫਿਰ ਸਿਆਣੇ ਕਹਿੰਦੇ ਆ ਕਿ ਉਹ ਸਿੱਖਣ ਦਾ ਜਿਹੜਾ ਵੇਲਾ ਨਾ ਉਹ ਕੱਚਾ ਜ਼ੇਨ ਹੋਵੇ। ਜਿਸ ਟਾਈਮ ਬੰਦਾ ਨਿਆਣਾ ਹੁੰਦਾ ਨਾ ਸਿੱਖਣ ਦਾ ਵੇਲਾ ਬਸ ਉਹੀ ਹੁੰਦਾ। ਤੇ ਜਦੋਂ ਤੁਸੀਂ ਵੀ ਤੇ ਅਸੀਂ ਵੀ ਜਦੋਂ ਨਿੱਕੇ ਸੀ ਨਾ, ਮਤਲਬ ਕਿ ਜਦੋਂ ਅਸੀਂ ਪਹਿਲੀ ਦੂਜੀ ਕਲਾਸ ਜਾਂ ਤੀਜੀ ਦੇ ਪੰਜਵੀਂ ਤੱਕ ਦੇ ਸਟੂਡੈਂਟ ਸੀ ਨਾ, ਸਾਨੂੰ ਉਸ ਟਾਈਮ ਪੜ੍ਹਨ ਨੂੰ ਕੁਝ ਕਹਾਣੀਆਂ ਲੱਭੀਆਂ ਜਿਨ੍ਹਾਂ ਦੇ ਵਿੱਚ ਲਾਲਚੀ ਕੁੱਤਾ ਯਾਨੀ ਕਿ ਉਹ ਗਰੀਡੀ ਡੌਗ ਸੀ, ਥਰਸਟੀ ਕਰੋ ਪਿਆਸਾ ਕਊਆ, ਜਾਂ ਫਿਰ ਕਛੂਆ ਤੇ ਖਰਗੋਸ਼ ਵਾਲੀ ਕਹਾਣੀ। ਇੱਕ ਅਗਰ ਇਹਦੇ ਗੱਲ ਤੇ ਗੌਰ ਕੀਤਾ ਜਾਵੇ ਨਾ ਕਿ ਸਾਨੂੰ ਉਸ ਟਾਈਮ ਇਹ ਕਹਾਣੀਆਂ ਪੜ੍ਹਨ ਦੀ ਕਿਹੜੀ ਜ਼ਰੂਰਤ ਸੀਗੀ, ਜਾਂ ਸਾਨੂੰ ਜਿਹਨੇ ਇਹ ਨਿਸਾਬ ਦੇ ਵਿੱਚ ਸ਼ਾਮਲ ਕੀਤੀਆਂ ਉਹਨੇ ਕੀ ਸੋਚ ਕੇ ਕੀਤੀਆਂ ਕਿ ਸਾਨੂੰ ਉਸ ਟਾਈਮ ਨਾ ਤਾਂ ਕੁੱਤਾ ਬੋਲਦਾ ਜਾਂ ਕੁੱਤਾ ਨਾ ਆਪਸ ਵਿੱਚ ਗੱਲ ਕਰ ਸਕਦਾ, ਕਛੂਆ ਤੇ ਖਰਗੋਸ਼ ਵੀ ਆਪਸ ਦੇ ਵਿੱਚ ਕੋਈ ਗੱਲ ਨਹੀਂ ਕਰ ਸਕਦੇ, ਇੱਦਾਂ ਹੀ ਜਿਹੜਾ ਕਊਆ ਆ ਉਹ ਵੀ ਪਿਆਸਾ ਇੱਦਾਂ ਨਾ, ਉਹਦੀ ਵੀ ਕੋਈ ਉਹ ਨਹੀਂ ਹੈ। ਲੇਕਿਨ ਉਹ ਸਾਡੇ ਅੱਗੇ ਰੱਖੀਆਂ ਕਿਉਂ ਗਈਆਂ, ਇਹ ਕੀ ਸੋਚ ਕੇ ਕਿਸੇ ਨੇ ਰੱਖੀਆਂ? ਪਰ ਉਹਦੇ ਵਿੱਚ ਗੱਲ ਸਿਰਫ ਇੱਕੋ ਹੀ ਸੀ ਕਿ ਸਿੱਖਣ ਵਾਸਤੇ। ਉਸ ਟਾਈਮ ਸਾਡਾ ਜ਼ੇਨ ਕੱਚਾ ਹੁੰਦਾ, ਜਿਹੜੀ ਗੱਲ ਉਸ ਟਾਈਮ ਬੱਚੇ ਦੇ ਨਿਆਣੇ ਦੇ ਜ਼ੇਨ ਦੇ ਵਿੱਚ ਪਾ ਦਿੱਤੀ ਜਾਵੇ ਨਾ, ਉਹ ਸਾਰੀ ਜ਼ਿੰਦਗੀ ਉਸ ਗੱਲ ਨੂੰ ਨਹੀਂ ਭੁੱਲਦਾ। ਸਾਡੇ ਨਾਲ ਬੈਠੇ ਆ ਰਾਣਾ ਅਸਲਮ ਖਾਨ ਵਕਾਰ ਸਾਹਿਬ। ਅਸੀਂ ਅੱਜ ਇਹਨਾਂ ਤੋਂ ਇਸ ਗੱਲ ਦੇ ਬਾਰੇ 'ਚ ਪੁੱਛਾਂਗੇ ਕਿ ਯਾਰ ਉਹ ਜਿਹੜੀ ਬਚਪਨ ਦੇ ਵਿੱਚ ਸਾਨੂੰ ਕਿਤਾਬਾਂ ਦੇ ਵਿੱਚ ਕਹਾਣੀਆਂ ਪੜ੍ਹਾਈਆਂ ਗਈਆਂ, ਸਿਖਾਈਆਂ ਗਈਆਂ, ਉਹਦਾ ਸਾਡੀ ਆ ਵੱਡੇ ਹੋ ਕੇ ਇਸ ਟਾਈਮ ਤੱਕ ਵੀ ਉਹ ਸਾਨੂੰ ਭੁੱਲੀਆਂ ਨਹੀਂ ਕਿਸੇ ਨੂੰ ਵੀ ਹਲੇ ਤੱਕ ਵੀ। ਇਹਨਾਂ ਦਾ ਸਾਡੀ ਜ਼ਿੰਦਗੀ ਦੇ ਉੱਤੇ ਕੀ ਅਸਰ ਆ, ਇਹਦੀ ਕੀ ਗੱਲਬਾਤ ਆ ਸਾਰੀ, ਉਹ ਅਸੀਂ ਕਰਾਂਗੇ ਰਾਣਾ ਸਾਹਿਬ ਨਾਲ। ਜੀ ਰਾਣਾ ਸਾਹਿਬ। ਅੱਛਾ ਦੇਖੋ ਨਾ, ਆਮ ਕਿਹਾ ਜਾਂਦਾ ਕਿ ਬੱਚਾ ਜਿਹੜਾ ਵਾ ਨਾ 2 ਸਾਲ ਤੋਂ ਉਹਦਾ ਯਾਨੀ ਕਿ ਜਿਹੜਾ ਨਾ ਸਿੱਖਣ ਦਾ ਪ੍ਰੋਸੈਸ ਸ਼ੁਰੂ ਹੁੰਦਾ ਵਾ। 2 ਸਾਲ ਤੋਂ ਲੈ ਕੇ 4 ਸਾਲ ਤੱਕ ਬਹੁਤ ਜ਼ਿਆਦਾ ਚੀਜ਼ਾਂ ਯਾਨੀ ਕਿ ਜਿਹੜਾ ਵਾ ਨਾ ਸਿੱਖਦਾ ਵਾ। ਉਸ ਤੋਂ ਬਾਅਦ ਥੋੜਾ ਜਿਹਾ ਹੁੰਦਾ ਤਾਂ ਫਿਰ ਉਹਨੂੰ ਵਾਕਿਆਤ ਰਿਲੇਟ ਕਰਨੇ ਦੂਸਰੀਆਂ ਸ਼ਾਵਾਂ ਦਾ ਹੁੰਦਾ ਵਾ। ਤੇ ਸਾਨੂੰ ਨਾ ਕਹਾਣੀਆਂ ਦਾ ਜਿਹੜਾ ਵਾ ਇੱਕ ਬੜਾ ਦਿਲਚਸਪ ਕਿੱਸਾ ਵਾ। ਕਹਿੰਦੇ ਆਇਨਸਟਾਈਨ ਨੂੰ ਪੁੱਛਿਆ ਕਿਸੇ ਨੇ ਵੀ ਬੱਚਿਆਂ ਨੂੰ ਅਗਰ ਜ਼ਹੀਨ ਬਣਾਉਣਾ ਹੋਵੇ ਤੇ ਕੀ ਕੀਤਾ ਜਾਏ। ਉਹਨੇ ਕਿਹਾ ਉਹਨਾਂ ਨੂੰ ਜਿੰਨਾ ਪਰੀਆਂ ਵਾਲੀਆਂ ਕਹਾਣੀਆਂ ਸੁਣਾਓ। ਉਹਨੇ ਕਿਹਾ ਨਹੀਂ, ਕੁਝ ਹੋਰ ਜ਼ਹੀਨ ਬਣਾਉਣਾ ਹੋਵੇ। ਉਹਨੇ ਕਿਹਾ ਉਹਨਾਂ ਨੂੰ ਜਿੰਨਾ ਪਰੀਆਂ ਵਾਲੀਆਂ ਕੁਝ ਹੋਰ ਕਹਾਣੀਆਂ ਜ਼ਿਆਦਾ ਸੁਣਾਈਆਂ ਜਾਣ। ਉਹਨੇ ਕਿਹਾ ਨਹੀਂ, ਬੱਚੇ ਬੁਲਾ ਦੇ ਜ਼ਹੀਨ ਨੂੰ। ਉਹਨੇ ਕਿਹਾ ਵੀ ਉਹਨਾਂ ਨੂੰ ਜਿੰਨਾ ਪਰੀਆਂ ਵਾਲੀਆਂ ਹੋਰ ਬਹੁਤ ਜ਼ਿਆਦਾ ਕਹਾਣੀਆਂ ਸੁਣਾਈਆਂ। ਫਿਰ ਵੀ ਜਿੰਨਾ ਪਰੀਆਂ ਵਾਲੀਆਂ ਹਾਂ ਜਿੰਨਾ, ਕਿਉਂਕਿ ਦੇਖੋ ਜਿੰਨਾ ਪਰੀਆਂ ਵਾਲੀ ਕਹਾਣੀਆਂ 'ਚ ਕਿਆ ਹੁੰਦਾ ਵਾ, ਤਖਯਲ ਤੁਹਾਡਾ ਵੱਧਦਾ ਵਾ। ਇਮੈਜੀਨੇਸ਼ਨ ਦੀ ਪਾਵਰ ਜਿਹੜੀ ਹੈ ਨਾ, ਉਹ ਜਦੋਂ ਸੁਣਦੇ ਆ ਤੁਸੀਂ ਫਿਰ ਸੋਚਦੇ ਆ ਯਾਰ ਜਿੰਨ ਕਿਸ ਤਰ੍ਹਾਂ ਉੱਡ ਰਿਹਾ, ਪਰੀ ਕਿਸ ਤਰ੍ਹਾਂ ਆ ਰਹੀ ਆ, ਕੁਛ ਸ਼ਾਵਾਂ ਯਾਨੀ ਕਿ ਉਹ ਬਹੁਤ ਸਾਰੀਆਂ ਸ਼ਾਵਾਂ ਐਸੀਆਂ ਕਿ ਜਿਹੜੀਆਂ ਤੁਹਾਡੇ ਸਾਹਮਣੇ ਵੀ ਨਹੀਂ ਹੁੰਦੀਆਂ ਲੇਕਿਨ ਤੁਹਾਡੇ ਨਾਲ ਦਿਮਾਗ ਹੁੰਦੀਆਂ ਵਾ। ਤੇ ਇਸ ਤਰ੍ਹਾਂ ਹੀ ਕਹਾਣੀਆਂ ਦਾ ਨਾ ਸ਼ੁਰੂ ਦਿਨ ਤੋਂ ਹੁਣ ਤੱਕ। ਅੱਛਾ ਹੁਣ ਕਈ ਬੰਦੇ ਕਹਿਣਗੇ ਵੀ ਅੱਜ ਦਾ ਦੌਰ ਕਹਾਣੀਆਂ ਨੇ। ਮੈਂ ਕਹਿੰਦਾ ਜਿੰਨਾ ਦੌਰ ਅੱਜ ਦਾ ਕਹਾਣੀਆਂ ਦਾ, ਇੰਨਾ ਕਦੇ ਦੌਰ ਕਹਾਣੀਆਂ ਦਾ ਰਿਹਾ ਹੀ ਨਹੀਂ। ਸਹੀ ਗੱਲ। ਮੋਬਾਈਲ ਤੇ ਦੇਖ ਲਓ ਇਸ ਟਾਈਮ ਜਿਹੜੀਆਂ ਬੱਚਿਆਂ ਵਾਲੀਆਂ ਕਹਾਣੀਆਂ ਵਾ, ਕਾਰਟੂਨ ਵਾਲੀਆਂ, ਉਹਨਾਂ ਦੇ ਬਿਲੀਅਨ ਵਿੱਚ ਜਿਹੜਾ ਵਾ ਨਾ ਵਿਊਜ਼ ਆ। ਮਿਲੀਅਨ ਨਹੀਂ, ਬਿਲੀਅਨ। ਤੇ ਸਭ ਤੋਂ ਜ਼ਿਆਦਾ ਹੁਣ ਵੀ ਇਸ ਦੌਰ 'ਚ ਵੀ ਨਾ ਕਹਾਣੀਆਂ ਹੀ ਸੁਣੀ ਜਾਂਦੀ ਆ। ਸਹੀ ਗੱਲ। ਅੱਛਾ ਫਿਰ ਇਹ ਕਹਾਣੀ ਬੱਚਿਆਂ ਲਈ ਨਹੀਂ ਹੁੰਦੀ, ਇਹ ਕਹਾਣੀ ਬੰਦੇ ਨੂੰ ਸਾਰੀ ਉਮਰ ਕੰਮ ਦਿੰਦੀ ਆ। ਨਹੀਂ, ਇਹ ਜਿਸ ਤਰ੍ਹਾਂ ਤੁਹਾਡੀ ਮੈਂ ਗੱਲ ਠੋਕ ਰਿਹਾ ਜੀ ਵੀ ਇਹ ਜਿਹੜੀ ਕਹਾਣੀਆਂ ਅਸਲ ਦੇ ਵਿੱਚ ਤਾਂ ਇਹ ਪੜ੍ਹੀਆਂ ਤਾਂ ਅਸੀਂ ਬਚਪਨ ਦੇ ਵਿੱਚ ਆ, ਲੇਕਿਨ ਇਹਨਾਂ ਦੇ ਵਿੱਚ ਜਿਹੜਾ ਸਬਕ ਦਿਆ ਗਿਆ ਹੈ ਉਹ ਸਾਡੇ ਹੁਣ ਤੱਕ ਕੰਮ ਆਉਂਦਾ ਨਾ। ਜਿੱਦਾਂ ਕਿ ਕਛੂਆ ਤੇ ਖਰਗੋਸ਼ ਆ, ਇਹਨੂੰ ਅਗਰ ਦੇਖਿਆ ਜਾਵੇ ਉਸ ਟਾਈਮ ਤੱਕ ਕਹਾਣੀ ਸੀ, ਲੇਕਿਨ ਅੱਜ ਵੀ ਜਿੱਤ ਤਾਂ ਉਹੀ ਰਿਹਾ ਨਾ ਜਿਹੜਾ ਬੰਦਾ ਕਿਸੇ ਦੇ ਨਾਲ ਪੱਕਾ ਕਿਸੇ ਕੰਮ ਦੇ ਉੱਤੇ ਜੁੜਿਆ ਹੋਇਆ। ਦੇਖੋ ਜੀ, ਇਹੀ ਮੈਂ ਵੀ ਇਸੇ ਕਹਾਣੀ ਦੀ ਗੱਲ ਕਰਨ ਲੱਗਾ ਸੀ ਵੀ ਜਿਹੜੀ ਹੈ ਨਾ ਵੀ ਬੰਦਾ ਕਹਿੰਦਾ ਯਾਰ ਇਹ ਕਛੂਏ ਖਰਗੋਸ਼ ਵਾਲੀ ਕਹਾਣੀ ਦਾ ਕਿਆ ਮਤਲਬ ਆ ਵੀ ਐਵੇਂ ਵੀ ਜੀ ਉਹ ਹਰ ਵਾਰੀ ਖਰਗੋਸ਼ ਸੌਂ ਗਿਆ ਤੇ ਕਛੂਆ ਜਿਹੜਾ ਵਾ ਨਾ ਜਿੱਤ ਗਿਆ ਹੈ। ਯਾਰ ਇਹ ਕਹਾਣੀ ਹੈ ਕਿ ਜ਼ਿੰਦਗੀ 'ਚ ਨਾ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਨਾ ਉਹ ਹੈ ਮੁਸ਼ਕਿਲ ਮਜਾਜ਼ੀ। ਸਹੀ ਗੱਲ ਹੈ। ਅਗਰ ਤੁਸੀਂ ਤੁਹਾਡਾ IQ 150 ਤੋਂ ਉੱਪਰ ਆ ਹੈ, ਤੁਹਾਡੀ ਸਿਹਤ ਜਿਹੜੀ ਪਹਿਲਵਾਨਾਂ ਵਰਗੀ ਆ ਹੈ, ਲੇਕਿਨ ਅਗਰ ਤੁਸੀਂ ਮੁਸਤਕਿਲ ਮਜਾਜ ਨਹੀਂ ਨਾ ਹੈ ਦੁਨੀਆ ਦੇ ਕਿਸੇ ਸ਼ੋਬੇ 'ਚ ਕਾਮਯਾਬ ਨਹੀਂ। ਇਹ ਗੱਲ ਬਿਲਕੁਲ ਠੀਕ ਹੈ। ਤੁਸੀਂ ਮੈਂਟਲੀ ਤੌਰ ਤੇ ਹਾਫ ਆ, ਜਿਸਮਾਨੀ ਤੌਰ ਤੇ ਮਾਜ਼ੂਰ ਆ, ਲੇਕਿਨ ਅਗਰ ਤੁਸੀਂ ਮੁਸਤਕਿਲ ਮਜਾਜ ਆ ਤੇ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਕਾਮਯਾਬੀ ਤੋਂ ਜਿਹੜਾ ਬਣਾ ਨਹੀਂ ਰੋਕ ਸਕਦੀ। ਉਹ ਦੀਵਾਰ ਹੀ ਬਣੀ ਕੋਈ ਨਹੀਂ ਬਣੀ ਜਿਹੜਾ ਬੰਦਾ ਟੁਰਿਆ। ਇਹ ਦੱਸਿਆ ਹੀ ਇਹੀ ਆ ਕਿ ਮੁਸਤਕਿਲ ਮਜਾਜ ਜਿਹੜਾ ਹੈ ਨਾ
ਕਛਵਾ ਉਹ ਮੁਸ਼ਕਲ ਮਜਾਜ਼ੀ ਦੀ ਅਲਾਮਤ ਆ ਹਾਂ ਤੇ ਸਿੰਬਲ ਆ ਹਾਂ ਸਿੰਬਲ ਆ ਤੇ ਜਿਹੜਾ ਖਰਗੋਸ਼ ਆ ਉਹ ਹੈਗਾ ਵਾ ਕਦੇ ਕੰਮ ਕਰਨੇ ਵਾਲਾ ਕਦੇ ਨਾ ਕਰਨੇ ਵਾਲਾ ਹੈ ਉਹ 5-7 ਦਿਨ ਹੁਣ ਬਿਲਕੁਲ ਇੱਕ ਤਾਜ਼ਾ ਯਾਨੀ ਕਿ ਤੁਸੀਂ YouTube ਦੇ ਚੈਨਲ ਤੋਂ ਲੈ ਲਓ ਆਹੋ ਇਹੀ ਮਿਸਾਲ ਇੱਥੇ ਵੀ ਫਿੱਟ ਹੁੰਦੀ ਉਹ ਇਹੀ ਮਿਸਾਲ ਜਿਹੜੇ ਬੰਦਾ ਰੋਜ਼ਾਨਾ ਵੀਡੀਓ ਪਾਉਂਦਾ ਹਾਂ ਹੈ ਉਹ 6 ਮਹੀਨੇ ਸਾਲ 'ਚ ਹਿੱਟ ਹੋ ਜਾਂਦਾ ਤੇ ਜਿਹੜਾ ਬੰਦਾ ਇੱਕ ਦਿਨ 'ਚ 10 ਵੀਡੀਓ ਪਾ ਲੈਂਦਾ ਬਾਅਦ 'ਚ ਮਹੀਨੇ 'ਚ ਵੀਡੀਓ ਨਹੀਂ ਪਾਉਂਦਾ ਉਹ ਵਾਇਰਲ ਕੋਈ ਨਹੀਂ ਹੁੰਦਾ ਸਹੀ ਗੱਲ ਹੈ ਇਹ ਹੈ ਫਿਰ ਉਹ ਕਹਿੰਦੇ ਨਹੀਂ ਹੈ ਕਿ ਮੁਸ਼ਕਿਲ ਮਜਾਜ਼ੀ ਇੰਨਾ ਵੱਡਾ ਵਾ ਕਹਿੰਦੇ ਕਿ ਪਾਣੀ ਉਹ ਇੱਕ ਸ਼ੇਰ ਆ ਨਾ ਵੀ ਅਗਰ ਪਾਣੀ ਪੱਥਰ ਦੀ ਸਿਲ ਤੇ ਵੀ ਪੈਂਦਾ ਰਵੇ ਨਾ ਉਹਦੇ 'ਚ ਸੁਰਾਖ ਕਰ ਜਾਂਦਾ ਫਿਰ ਇੱਕ ਹੋਰ ਜ਼ਿੰਦਗੀ ਦਾ ਫਲਸਫਾ ਹੈ ਉਹਨੂੰ ਕਹਿੰਦੇ ਵਾਟਰ ਲਾਜਿਕ ਕਿਹਾ ਉਹ ਕਹਿੰਦੇ ਕਿ ਜਿਹੜਾ ਪਾਣੀ ਆ ਨਾ ਉਹ ਜਦੋਂ ਉਹਦੇ ਸਾਹਮਣੇ ਕੋਈ ਪੱਥਰ ਆ ਜਾਂਦਾ ਨਾ ਉਹ ਪਰਾਂ ਹਟ ਕੇ ਨਹੀਂ ਪੈਂਦਾ ਉਹ ਫਿਰ ਦੇਖਦਾ ਇੱਥੋਂ ਕਿੱਥੋਂ ਰਾਹ ਬਣਾਇਆ ਜਾ ਸਕਦਾ ਵਾ ਹੈ ਉੱਥੋਂ ਕੋਈ ਮਾੜਾ ਮੋਟਾ ਚੋੜ ਦਰਵਾਜ਼ਾ ਜਿਹੜਾ ਵਾ ਨਾ ਉਹਦਾ ਪਾਣੀ ਬਹਿਣਾ ਸ਼ੁਰੂ ਹੋ ਜਾਂਦਾ ਜਦੋਂ ਫਿਰ ਪਾਣੀ ਮੁਸ਼ਕਲ ਤੌਰ ਤੇ ਬਹਿੰਦਾ ਰਹਿੰਦਾ ਨਾ ਤੇ ਉਹ ਪੱਥਰ ਨੂੰ ਗੋਲ ਕਰ ਦਿੰਦਾ ਹੈ ਉਹ ਪੱਥਰਾਂ ਦੇ ਵਿੱਚ ਦੀ ਰਸਤਾ ਯਾਨੀ ਕਿ ਜਿਹੜਾ ਨਾ ਬਣਾਉਂਦਾ ਚਲਾ ਜਾਂਦਾ ਉਹ ਮੁਸ਼ਕਲ ਮਜਾਜ਼ੀ ਜਿਹੜੀ ਆ ਨਾ ਉਹ ਜ਼ਿੰਦਗੀ ਦੇ ਹਰ ਸ਼ੋਬੇ 'ਚ ਜਿਹੜਾ ਵਾ ਨਾ ਜ਼ਰੂਰੀ ਆ ਤੇ ਇਹ ਬੰਦੇ ਜਿਹੜੇ ਆ ਨਾ ਜਿਹੜੇ ਖਰਗੋਸ਼ ਆ ਉਹ ਘੱਟ ਹੀ ਕਾਮਯਾਬ ਹੁੰਦੇ ਆ ਜਿਹੜੇ ਕਛਵੇ ਆ ਨਾ ਉਹੀ ਕਾਮਯਾਬ ਹੁੰਦੇ ਇਦਾਂ ਹੀ ਜਿਹੜੀ ਕਹਾਣੀ ਆ ਥਰਸਟੀ ਕਰੋ ਜਾਂ ਪਿਆਸਾ ਕੋ ਉਹਨਾਂ ਕਹਾਣੀਆਂ ਤੇ ਅਸੀਂ ਬਾਅਦ 'ਚ ਗੱਲ ਕਰਾਂਗੇ ਅਸੀਂ ਅੱਜ ਸਿਰਫ ਇੱਕੋ ਹੀ ਇਸੇ ਕਹਾਣੀ ਨੂੰ ਪੜ੍ਹਨਾ ਵਾ ਕਿਉਂਕਿ ਮੋਰਲ ਜਿਹੜਾ ਵਾ ਨਾ ਇੱਕ ਕਹਾਣੀ ਦਾ ਇਹ ਆ ਅਗਰ ਅਸੀਂ ਪਾ ਲਿਆ ਨਾ ਫਿਰ ਉਹ ਬਿਲਕੁਲ ਖਿਚੜੀ ਜੀ ਪੱਕ ਜਾਣੀ ਨਹੀਂ ਗੱਲ ਦਾ ਸਵਾਦ ਨਹੀਂ ਆਣਾ ਚਲੋ ਠੀਕ ਕਰੋ ਗੱਲ ਇਹ ਜਿਹੜੀ ਆ ਨਾ ਇਹ ਗੱਲ ਇੱਧਰ ਨੂੰ ਟੋਰਨੀ ਪੈਣੀ ਆ ਸਾਨੂੰ ਠੀਕ ਹੈ ਕਰੋ ਰਾਣਾ ਸਾਹਿਬ ਕਹ ਰਹੇ ਅਗਲੀ ਵੀਡੀਓ 'ਚ ਪਰ ਨਹੀਂ ਮੈਂ ਕਹਿੰਨਾ ਕਿ ਜਿੱਦਾਂ ਹੁਣ ਪਿਆਸਾ ਕਊਆ ਗੱਲ ਟੁਰੀ ਆ ਨਾ ਤੇ ਫਿਰ ਗੱਲਾਂ 'ਚੋਂ ਗੱਲਾਂ ਤਾਂ ਜੀ ਨਿਕਲਦੀਆਂ ਕਿ ਹੁਣ ਪਿਆਸਾ ਕਊਆ ਇਹਦਾ ਮਤਲਬ ਹੈਗਾ ਕਿ ਜ਼ਰੂਰਤ ਜਿਹੜੀ ਆ ਨਾ ਔਜ਼ਾਦ ਦੀ ਮਾਂ ਹੈਗੀ ਆ ਸਾਨੂੰ ਜਦੋਂ ਤੁਹਾਨੂੰ ਭੁੱਖ ਲੱਗੀ ਆ ਨਾ ਤੁਸੀਂ ਜਿਵੇਂ ਮਰਜ਼ੀ ਬੰਦੋਬਸਤ ਕਰੋਗੇ ਨਾ ਤੁਸੀਂ ਖਾਣ ਦਾ ਬੰਦੋਬਸਤ ਕਰਨਾ ਹੀ ਕਰਨਾ ਆ ਮੋਬਾਈਲ ਆ ਗਿਆ ਕੰਪਿਊਟਰ ਆ ਗਿਆ ਦੁਨੀਆ ਦੇ ਵਿੱਚ ਇਹ ਸਾਡੀ ਜ਼ਰੂਰਤ ਆ ਗੱਡੀ ਆ ਗਈ ਜਹਾਜ਼ ਬਣ ਗਿਆ ਬੰਦਾ ਸੋਚ ਵੀ ਨਹੀਂ ਸਕਦਾ ਕਿ ਯਾਰ ਜਹਾਜ਼ ਦੇ ਵਿੱਚ ਬੰਦਾ 100 ਬੰਦਾ 150 ਬੰਦਾ ਬਹਿ ਕੇ ਕਿਵੇਂ ਸਫ਼ਰ ਕਰ ਸਕਦਾ ਇੰਨਾ ਵਜ਼ਨ ਸ਼ੈ ਇੱਕ ਜਿਹੜੀ ਆ ਹਾਰਡ ਚੀਜ਼ ਆ ਕਿਸ ਤਰ੍ਹਾਂ ਲੈ ਕੇ ਚਲੀ ਜਾਂਦੀ ਆ ਲੇਕਿਨ ਜਦੋਂ ਜ਼ਰੂਰਤ ਪਈ ਅੱਲਾਹ ਪਾਕ ਨੇ ਉਹਦੇ ਵਿੱਚ ਬੰਦਿਆਂ ਦੀ ਮਦਦ ਕੀਤੀ ਇਲਮ ਦਿੱਤਾ ਤੇ ਬੰਦੇ ਨੇ ਉਹ ਬਣਾ ਲੀਆਂ ਅੱਛਾ ਹਾਲਾਂਕਿ ਇਹ ਜਿਹੜੀ ਹੈ ਨਾ ਪਿਆਸਾ ਕਊਆ ਇਹਦੇ ਚੋਂ ਜਿਹੜਾ ਅਖਲਾਕੀ ਸਬਕ ਆ ਵੀ ਜ਼ਰੂਰਤ ਇਜਾਦ ਕੀ ਮਾਂ ਇਹਦਾ ਥੋੜਾ ਜਿਹਾ ਔਖਾ ਵਾ ਇਹਨੂੰ ਆਮ ਹੈ ਕਿ ਜਦੋਂ ਵੀ ਤੁਹਾਨੂੰ ਕਿਸੇ ਮਸਲੇ ਦਾ ਸਾਹਮਣਾ ਹੁੰਦਾ ਵਾ ਨਾ ਤੇ ਤੁਸੀਂ ਉਸ ਮਸਲੇ ਦਾ ਬਲਕਿ ਬੰਦਿਆਂ ਦਾ ਨਹੀਂ ਇਹ ਜਾਨਵਰਾਂ ਦਾ ਵੀ ਆ ਹੈ ਤੁਸੀਂ ਅਗਰ ਕਿਸੇ ਜਾਨਵਰ ਨੂੰ ਕਿਸੇ ਜਗ੍ਹਾ ਤੇ ਬੰਦ ਕਰ ਦਿਓ ਉਹ ਉੱਥੋਂ ਨਿਕਲਣ ਦੀ ਕੋਸ਼ਿਸ਼ ਕਰਦਾ ਕਿਸੇ ਨਾ ਕਿਸੇ ਤਰੀਕੇ ਨਾਲ ਉੱਥੋਂ ਨਿਕਲਦਾ ਵਾ ਤੇ ਇਹ ਇਸ ਤਰ੍ਹਾਂ ਹੁੰਦਾ ਕਿ ਜਦੋਂ ਵੀ ਤੁਹਾਨੂੰ ਜ਼ਿੰਦਗੀ 'ਚ ਕੋਈ ਵੀ ਮਸਲਾ ਦਰਪੇਸ਼ ਆਉਂਦਾ ਵਾ ਉਹਨੂੰ ਤੁਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਨਾ ਹੱਲ ਕਰਦੇ ਆ ਤੇ ਇਹੀ ਯਾਨੀ ਕਿ ਜਿਹੜਾ ਵਾ ਨਾ ਇਹ ਕਊਏ ਨੇ ਇਹੀ ਦੱਸਿਆ ਵਾ ਕਿ ਵੀ ਤੁਸੀਂ ਕਿਸ ਤਰ੍ਹਾਂ ਆਪਣੇ ਮਸਲੇ ਨੂੰ ਨਾ ਹੱਲ ਕਰਨਾ ਵਾ ਤੇ ਕਿਸ ਤਰ੍ਹਾਂ ਉਹਨੂੰ ਰੁਕਾਵਟ ਨੂੰ ਦੂਰ ਕਰਨਾ। ਹਾਂਜੀ ਤੇ ਜਿਹੜੀ ਤੀਜੀ ਕਹਾਣੀ ਆ ਜਿਹਦਾ ਆਪਾਂ ਜ਼ਿਕਰ ਕੀਤਾ ਸੀਗਾ ਲਾਲਚੀ ਕੁੱਤਾ ਜਿਹੜੇ ਹੈਗੇ ਆ ਉਹ ਵੀ ਦੇਖ ਲਓ ਸਾਡੀ ਜ਼ਿੰਦਗੀ ਦਾ ਇੱਕ ਪੜੀਆਂ ਅਸੀਂ ਬਚਪਨ 'ਚ ਆ ਲੇਕਿਨ ਉਹ ਸਾਰੀ ਜ਼ਿੰਦਗੀ ਵਾਸਤੇ ਬਲਕਿ ਉਹ ਇਸ ਦੁਨੀਆ ਦੇ ਉੱਤੇ ਲਾਗੂ ਹੋਈਆਂ ਬਲਕਿ ਉਹਦੇ ਤੋਂ ਇਲਾਵਾ ਇੱਕ ਹੋਰ ਕਹਾਣੀ ਬੜੀ ਜ਼ਬਰਦਸਤ ਆ ਜਿਹੜੀ ਉਹ ਹੈ ਆ ਭੇੜੀਏ ਵਾਲੀ ਤੇ ਭੇਡ ਦੇ ਲੇਲੇ ਵਾਲੀ ਜਿਹਦੇ ਚੋਂ ਕਹਿੰਦਾ ਵਾ ਕਿ ਤੂੰ ਮੈਨੂੰ ਪਿਛਲੇ ਸਾਲ ਗਾਲ ਕੱਢੀ ਜੋ ਕਹਿੰਦਾ ਮੈਂ ਪਿਛਲੇ ਸਾਲ ਤਾਂ ਪੈਦਾ ਹੀ ਨਹੀਂ ਹੋਇਆ ਸੀ ਉਹ ਕਹਿੰਦਾ ਤੂੰ ਪਾਣੀ ਖਰਾਬ ਕਰ ਰਿਹਾ ਉਹਨੇ ਕਿਹਾ ਜੀ ਪਾਣੀ ਤਾਂ ਤੁਹਾਡੇ ਵੱਲੋਂ ਆ ਰਿਹਾ ਵਾ ਮੈਂ ਕਿਸ ਤਰ੍ਹਾਂ ਖਰਾਬ ਕਰ ਸਕਦਾ ਉਹ ਫਿਰ ਉਹ ਕਹਿੰਦਾ ਨਹੀਂ ਨਾ ਤੇਰੀ ਮਾਂ ਨੇ ਮੈਨੂੰ ਨਾ ਗਾਲ ਕੱਢੀ ਸੀ ਪਿਛਲੇ ਸਾਲ ਜੇ ਤੂੰ ਨਹੀਂ ਕੱਢੀ ਤਾਂ ਉਹਨੂੰ ਫੜ ਲੈਂਦਾ ਉਹਦਾ ਸਬਕ ਇਹ ਆ ਕਿ ਜਦੋਂ ਕੋਈ ਬੰਦਾ ਜ਼ੁਲਮ ਤੇ ਤੁਲ ਜਾਂਦਾ ਨਾ ਉਹਨੂੰ ਦਲੀਲਾਂ ਨਾਲ ਨਹੀਂ ਰੋਕਿਆ ਜਾ ਸਕਦਾ। ਹਾਂਜੀ ਇਹ ਹੁਣ ਤੁਸੀਂ ਆਮ ਦੇਖ ਲਓ ਹੁਣ ਮਸਲਾ ਕਸ਼ਮੀਰ ਆ ਫਲਸਤੀਨ ਅਕਵਾਮੇ ਮੁਤੱਹਦਾ ਦੀ ਕਰਾਰਦਾਦ ਨਾਲ ਹੱਲ ਨਹੀਂ ਹੁੰਦਾ ਜਿਹੜੇ ਜ਼ੁਲਮ ਆ ਨਾ ਜ਼ੁਲਮ ਨੂੰ ਦਾ ਹੱਥ ਕਿਸੇ ਤਰੀਕੇ ਨਾਲ ਤਾਕਤ ਨਹੀਂ ਰੋਕਿਆ ਜਾਂਦਾ ਉਹਨੂੰ ਦਲੀਲਾਂ ਨਾਲ ਜ਼ਾਲਮ ਨੂੰ ਕਾਇਲ ਨਹੀਂ ਕੀਤਾ ਜਿਹੜੀ ਤੁਸੀਂ ਕਹਾਣੀ ਸੁਣਾਈ ਹੈ ਭੇੜੀਏ ਵਾਲੀ ਤੇ ਇਹ ਅਸੀਂ ਤਾਂ ਪੜ੍ਹੀ ਨਹੀਂ ਹੋਈ ਇਹਦੇ 'ਚ ਇਹ ਹੈ ਨਾ ਕਿ ਇੱਕ ਭੇਡ ਦਾ ਬੱਚਾ ਤੇ ਭੇੜੀਆ ਨਾ ਜਿਹੜਾ ਵਾ ਪਾਣੀ ਪੀ ਰਹੇ ਸੀ ਨਹੀਂ ਮਤਲਬ ਇਹ ਸਾਡੀ ਕਿਤਾਬਾਂ 'ਚ ਤਾਂ ਨਹੀਂ ਸਾਡੇ ਤੋਂ ਪਿੱਛਾ ਸੀ ਕਿ ਕੀ ਇਹ ਸ਼ਾਇਦ ਤੁਸੀਂ ਨਾ ਇਹ ਅਸਲ 'ਚ ਇੱਕ ਬੰਦਾ ਗੁਜ਼ਰਿਆ ਵਾ ਇਹ ਉਹ ਬਹੁਤ ਗੁਮਨਾਮ ਜਿਹਾ ਬੰਦਾ ਉਹ ਐਸਐਫ ਟੇਲ ਦੇ ਨਾਮ ਤੋਂ ਹੈ ਕਹਾਣੀਆਂ ਇਹ ਵਾਵਾ ਸਾਰੀਆਂ ਇਹ ਜਿੰਨੀਆਂ ਵੀ ਕਹਾਣੀਆਂ ਜਿਹੜੀਆਂ ਚੱਲ ਰਹੀਆਂ ਨਾ ਇਹ ਬੁਨਿਆਦੀ ਤੌਰ ਤੇ ਉਸ ਬੰਦੇ ਨੇ ਲਿਖੀਆਂ ਹੋਈਆਂ ਇਹ ਕਬਲ ਮਸੀਹ ਜੀ ਦੀਆਂ ਗਾਲਬਨ ਕਹਾਣੀਆਂ ਹੈ
ਉਹ ਉੱਥੋਂ ਅਗਰ ਕੋਈ ਉਹਦੇ ਚੋਂ ਫਿਰ ਚੱਕ ਕੇ ਲੋਕ ਮੁxtਲਫ ਸਿਲੇਬਸਾਂ 'ਚ ਜਿਹੜਾ ਵਾ ਨਾ ਕਹਾਣੀਆਂ ਐਡ ਹੋਈਆਂ। ਕਹਾਣੀਆਂ ਬੁਨਿਆਦੀ ਤੌਰ ਤੇ ਉਸੇ ਬੰਦੇ ਦੀਆਂ ਕਹਾਣੀਆਂ ਜ਼ਿਆਦਾਤਰ ਲਤੀਫੇ ਨਿਜ਼ਾਮਦੀਨ ਤੋਂ ਹਾਂ ਨਿਜ਼ਾਮਦੀਨ ਤੋਂ ਇਸ ਤਰ੍ਹਾਂ ਹੀ ਹੈ। ਸਹੀ ਗੱਲ। ਤੇ ਉਹਦੇ 'ਚ ਉਹੀ ਹੈ ਕਿ ਉਹ ਕਹਿੰਦਾ ਵੀ ਭੇੜੀਏ ਦਾ ਹੁਣ ਦਿਲ ਆਇਆ ਹੁੰਦਾ ਵੀ ਇਹਨੂੰ ਖਾਇਆ ਜਾਵੇ। ਉਹ ਕਹਿੰਦਾ ਤੂੰ ਨਾ ਤੈਨੂੰ ਨਹੀਂ ਨਜ਼ਰ ਆਉਂਦਾ ਵੀ ਤੂੰ ਪਾਣੀ ਗੰਦਲਾ ਕਰ ਰਿਹਾ। ਉਹ ਕਹਿੰਦਾ ਜੀ ਪਾਣੀ ਤਾਂ ਤੁਹਾਡੇ ਵੱਲੋਂ ਆ ਰਿਹਾ। ਉਹ ਕਹਿੰਦਾ ਵੀ ਇਸ ਗੱਲ 'ਚ ਤਾਂ ਆਇਆ ਨਹੀਂ। ਉਹ ਕਹਿੰਦਾ ਵੀ ਤੂੰ ਪਿਛਲੇ ਸਾਲ ਮੈਨੂੰ ਗਾਲੀ ਦਿੱਤੀ ਸੀ। ਉਹ ਕਹਿੰਦਾ ਜੀ ਮੈਂ ਤਾਂ 6 ਮਹੀਨੇ ਦਾ ਵਾਂ ਹੈ। ਉਹ ਕਹਿੰਦਾ ਤੂੰ ਬਦਤਮੀਜ਼ ਹੀ ਬਹੁਤ ਆ, ਤੂੰ ਹਰ ਗੱਲ 'ਚ ਹੁਜਤ ਕਰਦਾ, ਤੇਰਾ ਬਾਪ ਵੀ ਇਸ ਤਰ੍ਹਾਂ ਹੀ ਕਰਦਾ ਸੀ। ਮੈਂ ਉਸ ਦਾ ਮਣਕਾ ਤੋੜ ਦਿੱਤਾ ਸੀ। ਉਹਨੇ ਕਿਹਾ ਜੀ ਮੇਰਾ ਬਾਪ ਤਾਂ ਜਿਹੜਾ ਸੀ ਨਾ ਉਹਨੂੰ ਤਾਂ ਐਸਾ ਕੋਈ ਮਸਲਾ ਹੀ ਨਹੀਂ ਬਣਿਆ ਸੀ। ਉਹ ਤਾਂ ਮੇਰੇ ਜਿਹੜੇ ਮਾਲਕ ਨੇ ਰੱਖਿਆ ਸੀ ਉਹਦੇ ਮੁੰਡੇ ਦਾ ਹਕੀਕਾ ਸੀ, ਉਹਦੇ 'ਚ ਉਹਨੇ ਹਲਾਲ ਕਰ ਲਿਆ। ਉਹਨੂੰ ਤਾਂ ਕਿਸੇ ਭੇੜੀਏ ਨੇ ਨਹੀਂ ਮਾਰਿਆ। ਅੱਛਾ ਉਹਨੇ ਕਿਹਾ ਤੇਰਾ ਮਤਲਬ ਮੈਂ ਝੂਠ ਬੋਲ ਰਿਹਾ ਵਾਂ ਹੈ। ਉਹਨੇ ਜਨਾਬ 2 ਛਾਲਾਂ ਮਾਰ ਕੇ ਉਹਨੂੰ ਫੜ ਲਿਆ ਤੇ ਉਹਦੀ ਗਿੱਚੀ ਮਰੋੜ ਦਿੱਤੀ। ਉਹਦਾ ਮਤਲਬ ਇਹ ਹੈ ਕਿ ਜਦੋਂ ਕੋਈ ਬੰਦਾ ਤੁਲਿਆ ਹੁੰਦਾ ਨਾ ਉਹਨੂੰ ਤੁਸੀਂ ਤਰਲੇ ਨਾ ਦਲੀਲ ਨਾ ਇਹ ਉਹ ਨਾ ਕਾਇਲ ਨਹੀਂ ਕਰ ਸਕਦੇ। ਗੱਲ ਠੀਕ ਹੈ। ਤੇ ਹੋਰ ਵੀ ਬਹੁਤ ਸਾਰੀਆਂ ਕਹਾਣੀਆਂ ਗੱਲਾਂ ਚੱਲਣਗੀਆਂ ਅੱਗੇ ਤੇ ਕਹਾਣੀਆਂ ਜਿਹੜੀਆਂ ਚੱਲਦੀਆਂ ਰਹਿਣਗੀਆਂ। ਅੱਛਾ ਅਸੀਂ ਇਹ ਵੀਡੀਓ ਪਤਾ ਕਾਹਦੇ ਵਾਸਤੇ ਬਣਾਈ ਸੀ ਕਿ ਕਿਉਂ ਬਣਾਈ ਸੀ। ਮੈਂ ਨਾ ਇੱਕ ਵੀਡੀਓ ਦੇਖੀ ਅਸੀਂ YouTube ਦੇ ਉੱਤੇ ਕਿ ਬੰਦਾ ਇੱਕ ਨਾ ਕਲਾਸਰੂਮ ਦੇ ਵਿੱਚ ਇਹ ਗੱਲ ਸੁਣਾ ਰਿਹਾ ਸੀਗਾ ਕਿ ਬੱਚਿਆਂ ਨੂੰ ਉਸ ਟਾਈਮ ਸਾਨੂੰ ਦੱਸੋ ਜੀ ਇਸ ਗੱਲ ਨਾਲ ਕੀ ਤੁਕ ਬਣਦਾ ਸੀ ਇਹ ਕਹਾਣੀਆਂ ਸੁਣਾਉਣ ਦਾ, ਜਾਂ ਗੱਲ ਸਾਨੂੰ ਕੁੱਤੇ ਨਾਲ ਕੀ ਸੀ, ਜਾਂ ਸਾਨੂੰ ਕਛੂਏ ਨਾਲ ਕੀ ਸੀ, ਜਾਂ ਸਾਨੂੰ ਜਿਹੜਾ ਆ ਕਊਏ ਦੇ ਪਿਆਸੇ ਹੋਣ ਨਾਲ ਕੀ ਸੀ, ਸਾਨੂੰ ਕਾਹਤੋਂ ਸੁਣਾਈਆਂ ਗਈਆਂ ਸਾਡੇ ਦੇ। ਅਸੀਂ ਕਹਿੰਦੇ ਆ ਕਿ ਇਹ ਅੱਜ ਵੀ ਸਾਡੇ ਉੱਤੇ ਲਾਗੂ ਆ। ਅੱਜ ਵੀ ਇਹ ਸਾਡੇ ਕਹਾਣੀਆਂ ਜਿਹੜੀਆਂ ਪੜ੍ਹਨ ਦੀਆਂ ਆ ਉਸ ਟਾਈਮ ਦੀਆਂ ਨਹੀਂ, ਇਹ ਬੜੀ ਸਬਕ ਵਾਲੀਆਂ ਗੱਲਾਂ ਸੀ। ਇਹ ਅੱਜ ਵੀ ਦੌਰ ਉਹੀ ਚੱਲ ਰਿਹਾ। ਅੱਜ ਵੀ ਬੰਦੇ ਲਾਲਚ ਨਾਲ ਮਰੇ ਪਏ ਆ ਤੇ ਫਿਰ ਮਾਰ ਵੀ ਆਖਰ ਉਹ ਖਾਂਦੇ ਆ। ਕਿ ਅੱਜ ਵੀ ਜਿਹੜੇ ਲੋਕ ਕਛੂਏ ਦੀ ਚਾਲ ਚੱਲਦੇ ਆ, ਜਿਸ ਤਰ੍ਹਾਂ ਕਿ ਰਾਣਾ ਸਾਹਿਬ ਨੇ ਗੱਲ ਕੀਤੀ ਕਿ YouTube ਦੀ ਉਹ ਮਿਸਾਲ ਲੈ ਲਓ, ਬਾਕੀ ਤੁਸੀਂ ਸਾਰੀ ਛੱਡੋ। ਇਹਦਾ ਵੀ ਕੁਲੀਆ ਇੱਕ ਹੀ ਆ ਕਿ ਲੱਗੇ ਰਹੋ, ਜਿੱਦਾਂ ਮਰਜ਼ੀ ਆ ਤੁਸੀਂ ਇਹਦੇ ਉੱਤੇ ਕੰਮ ਕਰੀ ਜਾਓ। ਇਨਸ਼ਾਅੱਲਾ ਤਾਲਾ ਅੱਲਾਹ ਪਾਕ ਜ਼ਰੂਰ ਕਾਮਯਾਬੀ ਦਿੰਦਾ ਆ। ਇਦਾਂ ਹੀ ਦੂਸਰੀ ਮਿਸਾਲਾਂ ਸੀਗੀਆਂ। ਕਿਉਂ ਜੀ ਰਾਣਾ ਸਾਹਿਬ? ਇਹ ਬਿਲਕੁਲ ਜੀ। ਅਸਲ 'ਚ ਹਰ ਸ਼ੈ ਜਿਹੜੀ ਹੁੰਦੀ ਹੈ ਨਾ ਉਹਦੀ ਬੁਨਿਆਦ ਬੜੀ ਸਾਦਾ ਹੁੰਦੀ ਹੈ। ਜਿਸ ਤਰ੍ਹਾਂ ਹੁਣ ਰਿਆਜ਼ ਜਿਓਮੈਟਰੀ ਦੀ ਸ਼ਕਲਾਂ ਨਾ, ਇਹ ਬੁਨਿਆਦੀ ਤੌਰ ਤੇ 3 ਸ਼ਕਲਾਂ ਵਾ। ਇੱਕ ਜਿਹੜੀ ਟ੍ਰਾਇੰਗਲ ਆ, ਮਸਲਸ ਉਹ ਆ। ਇੱਕ ਜਿਹੜਾ ਸਰਕਲ ਜਾਂ ਸਿਲੰਡਰ ਆ ਉਹ ਆ। ਹਾਂਜੀ। ਇੱਕ ਮੁਸਤਤੀਲ ਆ। ਹਾਂਜੀ। ਤੁਸੀਂ ਦੁਨੀਆ ਜਹਾਨ ਦੀ ਜਿਹੜੀ ਮਰਜ਼ੀ ਸ਼ੈ ਦੇਖੋਗੇ ਇਹ 3 ਸ਼ਕਲਾਂ ਤੁਸੀਂ ਨਾ ਉਹਦੇ 'ਚ ਲੱਭ ਲੋਗੇ। ਉਹਨਾਂ ਦੀ ਯਾਨੀ ਕਿ ਥੋੜੀ ਬਹੁਤੀ ਮੋਡੀਫਿਕੇਸ਼ਨ ਹੁੰਦੀ ਆ ਤੇ ਬਾਕੀ ਵਰਨਾ ਬੁਨਿਆਦੀ ਤੌਰ ਤੇ ਨਾ ਇਹੀ। ਹੁਣ ਹਿੰਸੇ ਜਿਹੜੇ ਆ 0 ਤੋਂ ਲੈ ਕੇ 9 ਤੱਕ 10 ਹਿੰਸੇ ਆ। ਜੋ ਵੀ ਅੱਗੇ ਬਣਨੀ ਆ ਇਹਦੇ ਵਿੱਚ ਹੀ ਬਣਨਾ ਵਾ। ਹਾਂ, ਜਿਸ ਤਰ੍ਹਾਂ ਹੁਣ ਉਹ ਸੁਰ 7 ਆ ਜਿਹੜੇ ਉਹਨਾਂ ਦੀ ਵੇਰੀਏਸ਼ਨ ਨਾਲ ਰਾਗ ਬਣਨਗੇ, ਠਾਠ ਬਣਨਗੇ, ਜੋ ਕੁਝ ਹੋਣਾ ਉਹਨਾਂ 7 ਸੁਰਾਂ ਤੇ ਹੀ ਯਾਨੀ ਕਿ ਜਿਹੜਾ ਵਾ ਨਾ ਹੋਣਾ। ਹਾਂਜੀ। 7 ਰੰਗਾਂ ਨਾਲ ਨਾ ਜੀ ਨਾ, ਬੁਨਿਆਦੀ ਰੰਗ 3 ਆ। ਅੱਛਾ। RGB ਰੈੱਡ, ਗ੍ਰੀਨ ਤੇ ਬਲੂ ਹੈ। ਉਹਨਾਂ 3 ਰੰਗਾਂ ਦੇ ਕੰਬੀਨੇਸ਼ਨ ਨਾਲ ਅੱਗੇ ਰੰਗ ਜਿਹੜੇ ਆ ਨਾ ਬਣਦੇ ਆ। ਤੇ ਉਹਦੇ ਰੰਗਾਂ ਦੇ ਕਿਸੇ ਦਿਨ ਫਿਰ ਬਾਅਦ ਵਿੱਚ ਗੱਲ ਕਰਾਂਗੇ ਕਿ ਕਿਸ ਤਰ੍ਹਾਂ। ਹਾਂ ਸਹੀ ਗੱਲ ਆ। ਵੀਡੀਓ ਜ਼ਿਆਦਾ ਲੰਬੀ ਹੋ ਜਾਊਗੀ ਫਿਰ ਬੰਦੇ ਬੋਰ ਵੀ ਹੋ ਜਾਂਦੇ ਆ ਜੀ। ਬਹਰਹਾਲ ਜੀ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਵੀਡੀਓ ਬੜੀ ਚੰਗੀ ਲੱਗੀ ਹੋਣੀ ਆ। ਰਾਣਾ ਅਸਲਮ ਖਾਨ ਵਕਾਰ ਸਾਹਿਬ ਦੀਆਂ ਗੱਲਾਂ ਤੁਹਾਨੂੰ ਬੜੀਆਂ ਪਸੰਦ ਆਈਆਂ ਹੋਣੀਆਂ ਤੇ ਮੇਰੀਆਂ ਵੀ ਕੋਈ ਮਾੜੀ ਮੋਟੀਆਂ ਤੁਹਾਨੂੰ ਚੰਗੀਆਂ ਲੱਗੀਆਂ ਹੋਣੀਆਂ। ਬਹਰਹਾਲ ਜੀ ਸਾਨੂੰ ਇਸ ਟਾਈਮ ਇਜਾਜ਼ਤ ਦਿਓ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਨੂੰ। ਅੱਲਾਹ ਹਾਫਿਜ਼। ਅੱਲਾਹ ਹਾਫਿਜ਼।